ਜਦੋਂ ਇਹ ਉੱਥੋਂ ਵਾਪਸ ਟੁਰ ਆਏ ਨੇ ਫਿਰ ਇਹ ਆਪਣਾ ਮੁਸਲਮਾਨ ਹੋ ਗਏ। ਮੇਰੇ ਵਾਲਾ ਸਾਹਿਬ ਇਹਨਾਂ ਦਾ ਨਾਂ ਰੱਖਿਆ ਗਿਆ ਚੌਰ ਸਰਦਾਰ ਖਾਨ। ਸਰਦਾਰ ਖਾਨ। ਹਾਂ। ਅੱਛਾ, ਦੂਸਰੇ ਭਾਈ ਦਾ ਕੀ ਨਾਮ ਸੀ ਜਿਹੜੇ ਦੋ ਭਰਾ? ਉਹਨਾਂ ਦਾ ਨਾਂ ਦੀਵਾਨ ਸਿੰਘ, ਸਰਦਾਰ ਦੀਵਾਨ ਸਿੰਘ ਉਹ ਨਹੀਂ ਹਨ ਆਏ। ਅੱਛਾ। ਇਹ ਫਿਰ ਜਦੋਂ ਪਾਕਿਸਤਾਨ ਹੁੰਦਾ ਸੀ ਉੱਥੋਂ ਦੀ ਭੱਜਣਾ ਪਈ ਹੈ ਤੇ ਮੇਰੇ ਚਾਚੇ ਦੇ 5 ਪੁੱਤਰ ਹਨ, 5 ਧੀਆਂ ਹਨ। ਅੱਛਾ ਅੱਛਾ। ਉਹ ਫਿਰ ਚਾਰਾ ਕੀਤਾ ਕੋਲ ਮੁਸਲਮਾਨ ਹੋਣ ਦਾ। ਉਹ ਚਾਚੀ ਜਿਹੜੀ ਸੀ ਨਾ ਉਹ ਨਾ ਮੰਨੀ, ਉਹਨਾਂ ਨੂੰ ਫਿਰ ਜਾਣਾ ਪਿਆ ਉੱਥੇ। ਭੈਣਾਂ 1-2 ਮੇਰੀਆਂ ਉੱਥੋਂ ਆਈਆਂ ਨੇ 1-2 ਵਾਰੀ ਰਾਤ ਰਹੀਆਂ। ਉਹ ਚਾਚੇ ਦੀਆਂ ਧੀਆਂ? ਹਾਂ, ਚਾਚੇ ਧੀਆਂ ਨਾ ਉਹ ਲਾਹੌਰ ਜਦੋਂ ਹੁਣ ਵੀ ਆਏ ਨੇ ਲਾਹੌਰ ਨਨਕਾਣੇ ਵਾਲਾ ਜਿਹੜਾ ਹੁਣ ਹੋਇਆ ਆਏ ਨੇ ਜੀ ਹੁਣ ਵੀ। ਉਹ ਫਿਰ ਉਹਨਾਂ ਫੋਨ ਕਰਨ ਜਾ ਕੇ ਲੈ ਆਉਣਾ। ਉਹ ਫਿਰ ਦਿਹਾੜੀ ਰਹਿਣਾ 2 ਦਿਨ ਰਹਿਣਾ। ਉਹ ਫਿਰ ਉਹਨਾਂ ਨੂੰ ਵਾਪਸ ਤੁਰ ਜਾਣਾ, ਜਾ ਕੇ ਛੱਡ ਆਉਣਾ ਉੱਥੇ। ਫਿਰ ਚਾਚੇ ਦਾ ਪੁੱਤਰ ਜਿਹੜਾ ਸੀ ਉਹਦੇ ਇੱਥੇ ਗੁਜਰਾਂਵਾਲੇ ਪੜ੍ਹਦਾ ਸੀ ਤੇ ਫਿਰ ਉੱਥੋਂ ਕੈਪਟਨ ਬਣਿਆ। ਉਹਦਾ ਨਾਂ ਸੁੱਚਾ ਸਿੰਘ ਸੀ। ਅੱਛਾ ਅੱਛਾ। ਉਹ ਫਿਰ ਜਦੋਂ ਇੱਕ ਵਾਰੀ ਉਹ ਆਇਆ, ਜਦੋਂ ਰਿਟਾਇਰਮੈਂਟ ਉਹਦੀ ਹੋ ਗਈ ਸੀ ਤੇ ਵਡੇਰਾ ਹੀ ਹੋ ਗਿਆ ਸੀ। ਉਹ ਆਇਆ ਸੀ। ਵਾਲਦੇ ਮੇਰੇ ਜਿਹੜੇ ਨੇ ਵੀ 2 ਫੇਰੇ ਉਂਝ ਉੱਥੋਂ ਹੋ ਕੇ ਆਏ ਨੇ ਇੰਡੀਆ ਚੋਂ। ਅੱਛਾ ਅੱਛਾ, ਗਏ ਆਪਣੇ ਭਰਾ ਨੂੰ ਮਿਲਣ ਵਾਸਤੇ। ਤੇ ਚਾਚਾ ਵੀ ਆਇਆ 1-2 ਫੇਰੇ ਮਿਲਣ ਵਾਸਤੇ। ਸਰਦਾਰਾਂ ਦਾ ਹੀ ਜ਼ੋਰ ਸੀ ਉਦੋਂ। ਦੂਸਰੇ ਲੋਕ ਜਿਹੜੇ ਨੇ ਕਮਜ਼ੋਰ ਸਨ, ਜਿਹੜੇ ਮੁਸਲਮਾਨ ਥੋੜੀ ਤਾਦਾਦ ਸਨ, ਜ਼ਿਆਦਾ ਸਿੱਖ ਸਰਦਾਰ ਸਨ। ਉਹ ਫਿਰ ਉਹਨਾਂ ਦਾ ਹੀ ਅਸਰ ਰਸੂਖ ਜ਼ਿਆਦਾ ਸੀ। ਤੇ ਵਿਆਹਾਂ ਸ਼ਾਦੀਆਂ ਤੇ ਜਿਹੜੇ ਮਜ਼ਹਬੀ ਰਸੂਮਾਂ ਤੇ ਦੂਜੀਆਂ ਤੀਜੀਆਂ ਨੇ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਕਰਦੇ ਕਰਾਉਂਦੇ ਹਨ। ਤੇ ਬਾਕੀ ਜਿਹੜੇ ਫਿਰ ਬਾਬੇ ਸਾਡੇ ਦੇ ਪੁੱਤਰ ਸਨ ਉਹ ਉੱਥੇ ਜਾ ਕੇ 2 ਤੇ ਥਾਣੇਦਾਰ ਹੋ ਗਏ ਸਨ। SHO ਸਰਦਾਰ ਬਲਕਾਰ ਸਿੰਘ ਤੇ ਇਹ ਦੂਜੇ ਦਾ ਨਾਂ ਸੀ ਕਿਰਪਾਲ ਸਿੰਘ। ਤੇ ਜਿਹੜਾ ਵੱਡਾ ਸੀ ਸਰਦਾਰ ਸੁੱਚਾ ਸਿੰਘ ਕਰਨਲ ਰਿਟਾਇਰ ਬਲਕਾਰ ਸਿੰਘ। ਉਹ ਦੌੜ ਦੇ ਵਿੱਚੋਂ ਸਮਝ ਗਿਆ। ਜਦ ਦੌੜਾਂ ਆਉਂਦੀਆਂ ਨੇ ਉਦੋਂ 70 ਸਾਲ ਦੌੜ ਚੋਂ ਫਸਟ ਆਇਆ ਸੀ। 1.5 ਸਾਲ ਆਪਣੇ ਬਲਕਾਰ ਫਸਟ ਆਇਆ। ਅਖਬਾਰ ਛਪ ਕੇ ਫਿਰ ਇੱਥੇ ਅਖਬਾਰ ਆਈ ਸੀ। ਉਹ ਪਿੰਡ ਠੱਕਰ ਕੇ ਜ਼ਿਲ੍ਹਾ ਸਿਆਲਕੋਟ ਦਾ ਗੁਰਦੁਆਰਾ। ਨਾਜ਼ਰੀਨ, ਇਸ ਪਿੰਡ ਦਾ ਇੱਕ ਨੰਬਰਦਾਰ ਸੀ ਦੀਵਾਨ ਸਿੰਘ ਸੋਈ। ਇਸ ਪਿੰਡ ਵਿੱਚ 47 ਤੋਂ ਪਹਿਲਾਂ 100 ਘਰ ਸਿੱਖ ਸਰਦਾਰਾਂ ਦੇ ਸਨ। ਜਿਹੜੇ ਵਸਨੀਕ ਬਜ਼ੁਰਗ ਦਾ ਅਸੀਂ ਇੰਟਰਵਿਊ ਕੀਤਾ ਹੈ, ਇਹਦਾ ਬਾਪੂ ਵੀ ਸਿੱਖੋਂ ਮੁਸਲਮਾਨ ਹੋਇਆ ਸੀ। ਉਹਦਾ ਪਹਿਲਾ ਨਾਮ ਸੀ ਲਾਭ ਸਿੰਘ, ਹੁਣ ਮੌਜੂਦਾ ਨਾਮ ਹੈ ਸਰਦਾਰ ਖਾਂ। ਲਾਭ ਸਿੰਘ ਹੋ ਗਿਆ ਮੁਸਲਮਾਨ ਤੇ ਉਹਦਾ ਦੂਸਰਾ ਸਕਾ ਭਰਾ ਦੀਵਾਨ ਸਿੰਘ ਜਿਹੜਾ ਨੰਬਰਦਾਰ ਸੀ ਉਹ ਮੁਸਲਮਾਨ ਨਹੀਂ ਸੀ ਹੋਇਆ। ਉਹ ਆਪਣੇ ਬਾਕੀ ਖਾਨਦਾਨ ਨਾਲ ਇੰਡੀਆ ਚਲਾ ਗਿਆ। ਇਹਦਾ ਬਾਪੂ ਸਿੱਖੋਂ ਕਿਉਂ ਤੇ ਕਿਵੇਂ ਮੁਸਲਮਾਨ ਹੋਇਆ, ਪਿੰਡੋਂ ਉਜੜਨ ਵੇਲੇ ਕੀ ਉਹਨਾਂ ਨਾਲ ਵਾਪਰਿਆ, ਇਹ ਸਾਰੀਆਂ ਗੱਲਾਂ ਬਜ਼ੁਰਗਾਂ ਨਾਲ ਕਰਨੇ ਆ। ਸਾਡੇ ਨਾਲ ਰਹਿਣਾ ਤੇ ਵੀਡੀਓ ਵੇਖ ਕੇ ਸ਼ੇਅਰ ਲਾਜ਼ਮਨ ਕਰਦੇ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਇਹ ਵੀਡੀਓ ਪਹੁੰਚ ਸਕੇ, ਆਪਣੇ ਪਿੰਡ ਤੇ ਆਪਣੇ ਘਰ-ਬਾਰ ਵੇਖ ਸਕਣ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਸਾਡਾ ਨੰਬਰ ਆ ਰਿਹਾ, WhatsApp ਨੰਬਰ ਹੈ, ਤੇ ਸਾਨੂੰ ਜਿਹੜਾ ਮੈਸੇਜ ਕਰੋ। ਇਹ ਪਿੰਡ ਸਾਹਮਣੇ ਜੀ ਕੋਟ ਰਮਦਾਸ ਨਜ਼ਰ ਆ ਰਿਹਾ ਸਾਹਮਣੇ। ਆਓ ਹੁਣ ਬਜ਼ੁਰਗਾਂ ਨਾਲ ਗੱਲਬਾਤ ਸ਼ੁਰੂ ਕਰਨੇ ਆ, ਉਹਨਾਂ ਨੂੰ ਪੁੱਛਣੇ 47 ਟਾਈਮ ਦੀ। ਹੈਲੋ, ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਤਨਵੀਰ, ਮੇਰਾ ਨਾਮ ਭਾਈ ਇਕਰਮ ਸਾਹਿਬ। ਨਾਜ਼ਰੀਨ, 1947 ਦੇ ਵੰਡ ਵੇਲਿਆਂ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ। ਬਜ਼ੁਰਗਾਂ ਕੋਲ ਪੁੱਛਾਂਗੇ 1947 ਦੀ ਕਹਾਣੀ ਇਹਨਾਂ ਦੀ ਜ਼ੁਬਾਨੀ ਜੀ। ਬਜ਼ੁਰਗੋ, ਕੀ ਨਾਮ ਆਪਣਾ? ਮੇਰਾ ਨਾਮ ਜੀ ਆਪਣਾ ਚੌਰ ਸ਼ੁਕਰੁੱਲਾ। ਚੌਰ ਸ਼ੁਕਰੁੱਲਾ। ਆਪਣੇ ਅੱਬਾ ਜੀ ਦਾ ਕੀ ਨਾਮ? ਮੇਰੇ ਵਾਲ ਦਾ ਨਾਮ ਤਾਂ ਪਹਿਲੋਂ ਪਾਕਿਸਤਾਨ ਬਣਨ ਤੋਂ ਪਹਿਲੋਂ ਜਾਇਆ। ਹਾਂਜੀ ਹਾਂਜੀ। ਜੰਗ ਪਹਿਲੋਂ ਲੱਗੀ ਜਿਹੜੀ ਜਰਮਨੀ ਜਾ ਕੇ ਆਪਣਾ ਕਿਸੇ ਗੱਲ ਦੇ। ਹਾਂਜੀ ਹਾਂਜੀ। ਉਦੋਂ ਉਹਨਾਂ ਦਾ ਨਾਂ ਸੀ ਪਹਿਲੋਂ ਸਮਝ ਲੱਗੀ ਕਿ ਲਾਭ ਸਿੰਘ। ਅੱਬਾ ਜੀ ਦਾ ਨਾਮ ਸੀ ਲਾਭ ਸਿੰਘ? ਹਾਂ। ਅੱਛਾ। ਉਦੋਂ ਅਜੇ ਪਾਕਿਸਤਾਨ ਨਹੀਂ ਸੀ ਬਣਿਆ, 35 ਸਾਲ ਪਹਿਲੋਂ ਦੀ ਗੱਲ। ਹਾਂਜੀ ਹਾਂਜੀ। ਹਾਂ। ਅੱਛਾ ਅੱਛਾ। ਪਹਿਲੀ ਜੰਗ ਦੀ ਉਦੋਂ ਫੌਜ ਦੇ ਵਿੱਚ ਆ। ਅੱਛਾ। ਜਰਨਲ ਆਪਣਾ ਕਿਸੇ ਗੱਲ ਜਦੋਂ ਜੰਗ ਬੰਦ ਹੋਈ ਹੈ ਹਾਂਜੀ ਹਾਂਜੀ। ਤਾਂ ਮਦੀਨੇ ਚਲੇ ਗਏ। ਅੱਛਾ। ਉੱਥੋਂ ਮਦੀਨੇ ਰਾਤ ਨੂੰ ਇਸ਼ਾਰਾ ਹੋਇਆ ਕਿ ਮੁਸਲਮਾਨ ਹੋ ਜਾ। ਅੱਛਾ ਅੱਛਾ। ਉੱਥੇ ਉਹਨਾਂ ਵਰਦੀ ਲਾ ਕੇ ਉੱਥੇ ਸੁੱਟੀ ਤੇ ਵਾਪਸ ਤੁਰ ਆਏ ਪਾਕਿਸਤਾਨ। ਇੱਥੇ ਸਾਰਾ ਇਲਾਕਾ ਜਿਹੜਾ ਸਮਝ ਲੱਗੀ ਉਦੋਂ ਹਿੰਦੀ ਪਾਕਿਸਤਾਨ ਦੀ ਕੋਈ ਮੁਲਕ ਸੀ, ਪਾਕਿਸਤਾਨ ਇੰਡੀਆ। ਮੇਰੇ ਬਾਰੇ 2 ਭਾਈ ਹਨ। ਅੱਛਾ। ਜਦੋਂ ਇਹ ਉੱਥੋਂ ਵਾਪਸ ਤੁਰ ਆਏ ਨੇ ਫਿਰ ਇਹ ਆਪਣਾ ਮੁਸਲਮਾਨ ਹੋ ਗਏ। ਮੇਰੇ ਵਾਲਾ ਸਾਹਿਬ ਇਹਨਾਂ ਦਾ ਨਾਂ ਰੱਖਿਆ ਗਿਆ ਚੌਰ ਸਰਦਾਰ ਖਾਨ। ਸਰਦਾਰ ਖਾਨ। ਹਾਂ। ਅੱਛਾ।
ਦੂਸਰੇ ਭਾਈ ਦਾ ਕੀ ਨਾਮ ਸੀ ਜਿਹੜੇ ਦੋ ਭਰਾ? ਉਹਨਾਂ ਦਾ ਨਾਂ ਦੀਵਾਨ ਸਿੰਘ, ਸਰਦਾਰ ਦੀਵਾਨ ਸਿੰਘ ਉਹਨਾਂ ਉਹ ਨਹੀਂ ਹਨ ਆਏ, ਅੱਛਾ ਜੀ। ਨਹੀਂ ਹਨ ਹੋਏ ਆਪਣਾ। ਉਹ ਜੋ ਪਾਕਿਸਤਾਨ ਬਣਿਆ ਹੂੰ ਤੇ ਇਹ ਮੇਰੇ ਵਾਲਦਾ ਦੀ शादी भी पाकिस्तान बन तो पहलू 35 साल हो गए जो मुसलमान होए ने ना, ਹੂੰ तो फिर शादी हुई उन्हों की। ਅੱਛਾ ये फिर जो पाकिस्तान तो भी भजनास पई है। ਹੂੰ ते मेरे चाचे दे 5 भरा ਹੂੰ 5 ਧੀਆਂ ਹਨ। ਅੱਛਾ ਅੱਛਾ ਉਹ ਫਿਰ ਚਾਰਾ ਕੀਤਾ ਕੋਲ ਮੁਸਲਮਾਨ ਹੋਣ ਦਾ। ਹਾਂ ਹਾਂ ਉਹ ਚਾਚੀ ਜਿਹੜੀ ਸੀ ਨਾ ਉਹ ਨਾ ਮੰਨੀ, ਉਹਨਾਂ ਨੂੰ ਫਿਰ ਜਾਣਾ ਪਿਆ ਉੱਥੇ। ਉਹਦੀ ਵੀ ਅਸੀਂ ਨਹੀਂ ਹੋਣਾ। ਹਾਂ ਉਹ ਫਿਰ ਟੁਰ ਗਏ ਉੱਥੇ। ਉਹ ਫਿਰ ਉਦੋਂ ਨੰਬਰਦਾਰ ਉਹ ਸਨ ਉਹ ਜਾਣ। ਉਹ ਵਾਲਦਾ ਨੇ ਮੈਂ ਦੱਸਦੇ ਹੁੰਦੇ ਨੇ ਕਿ ਜਦੋਂ ਉਹਨੇ ਇਕੱਠਿਆ ਬੈਠਿਆ ਹੋਣਾ ਕਿ ਪੜ੍ਹਿਆ ਲੈ ਕੇ ਰਾਤ ਨੂੰ ਹੂੰ ਤੇ ਲੰਘਣਾ ਕੋਲ ਤੇ ਮੈਂ ਆਖਣਾ 100 ਬੇਈਮਾਨ ਇਕੱਠਾ ਕਰੋ ਤੇ ਕੱਲਾ ਤੂੰ ਬੇਈਮਾਨ ਹੈ, ਪਰ ਆਪਣੇ ਨੂੰ ਆਖਣਾ ਵਾਲਦਾਰ ਵਾਲੇ ਉਹ ਆਖਣਾ ਗੱਲ ਇਹ ਵੇਖ ਉਹਨਾਂ ਸੁਣਨੀਆਂ ਨੇ ਗੱਲਾਂ, ਉਹਨਾਂ ਗੱਲਾਂ ਸੁਣ ਲਿਆ ਮੈਂ ਉਹ ਤੇ ਇੰਡੀਆ ਵਾਲਿਆਂ ਕੋਈ ਨਹੀਂ ਹਾਂ ਉਹ ਫਿਰ ਜੇ ਚੇਨੀ ਗੱਲ ਹੋਈ ਕਿ ਉਹਨੇ ਆਖਿਆ ਗੱਲ ਇਹ ਵੇਖ ਗੁੱਸਾ ਦੀ ਗੱਲ ਕਰ। ਉਹਨੇ ਆਖਿਆ ਕਿ ਤੁਹਾਨੂੰ ਤਾਂ ਨਹੀਂ ਨਾ ਆਖਿਆ ਗਿਆ, ਮੈਨੂੰ ਵੀ ਆਖਿਆ ਸੁਣਾ ਮੈਂ ਗੱਲ। ਉਹ ਖੈਰ ਇਸ ਦੀਆਂ ਗੱਲਾਂ ਬਾਤਾਂ ਹੁੰਦੀਆਂ ਬਣੀ ਬੜਾ। ਵੈਸੇ ਉਹ ਜਦ ਪਾਕਿਸਤਾਨ ਹਿੰਦੁਸਤਾਨ ਬਣਿਆ ਉਹਨੇ ਹੀ ਮੰਨੇ, ਉਹ ਤੋਂ ਟੁਰ ਗਏ। ਅੱਛਾ ਅੱਛਾ ਜੀ। ਪਿੰਡ ਕਿਹੜਾ ਜਿੱਥੇ ਬੈਠੇ ਅਸੀਂ? ਠੱਕਰ ਕੇ ਆ ਜਿਹੜਾ ਪਿੰਡ ਹੈ ਠੱਕਰ ਕੇ। ਠੱਕਰ ਕੇ। ਹਾਂ ਇਹਦਾ ਜ਼ਿਲ੍ਹਾ ਕਿਹੜਾ? ਸਿਆਲਕੋਟ, ਸਿਆਲਕੋਟ। ਤਹਿਸੀਲ ਡਸਕਾ। ਤਹਿਸੀਲ ਡਸਕਾ। ਅੱਛਾ ਇਹਦੇ ਆਲੇ ਦੁਆਲੇ ਕੋਈ ਦੋ ਚਾਰ ਪਿੰਡ ਦੱਸੇ ਕਿਹੜੇ ਕਿਹੜੇ ਨੇ ਭਲਾ? ਗਾਲਬ ਕੇ और सामने आप पिंड वेखा जाए। ਹਾਂਜੀ ਹਾਂਜੀ गालब के ठक्कर के ना परले पासे ना ਹਾਂ लद्दे के ਹਾਂ आए पर रमदास कोट है ਹਾਂ ਇਹਦੇ ਨਾਲ ਪਰਾ ਗੋਂਦ ਕੇ ਮਸਲਾ ਕੋਟ ਹਾਂ ਫੇਰ ਆਏ ਤਾਂ ਕੋਟ ਦੀ ਬਾਖਾ ਜੇ। ਅੱਛਾ ਅੱਛਾ ਇਹ ਪੰਜ ਪਿੰਡ ਦੇ ਨਾਲ ਨਾਲ ਨੇ ਇਹ ਆਏ ਕੋਈ ਪੰਜ ਪਿੰਡ ਭਰਾਵਾਂ ਦੇ ਹਾਂ ਕੀ ਨੇ ਬਿਲਕੁਲ ਨਾਲ ਨਾਲ ਜੁੜੇ ਇੱਕ ਹੀ ਪਿੰਡ ਹਿਸਾਬ ਤੋਂ ਬਣਿਆ। ਇਹ ਗੱਲ ਇਹ ਸੀ ਕਿ ਭਰਾ ਹਨ ਜਿਹੜੇ ਨੇ ਬੜਾ ਉਹ ਸਾਨੂੰ ਉਹ ਗੱਲ ਦਾ ਪਤਾ ਨਹੀਂ, ਤੇ ਦੱਸਦੇ ਨੇ ਹਾਂਜੀ ਕਿ ਸੋਈਆਂ ਦੇ ਪਿੰਡਾਂ ਸਾਰੇ ਦਾਲ ਸੋਈ ਨਾ ਥੋੜਾ ਦੇ ਸੋਈ ਭਰਾ ਪੰਜਾਂ ਨੇ ਉਹ 6-7 ਭਰਾ ਹਨ। ਸੁਣੀ ਗੱਲ ਉਹ ਆ ਪਿੰਡ ਸੋਈਆਂ ਉੱਥੇ ਵੀ ਫੇਰ ਗਾਲਬ ਕੇ ਫਿਰ ਉਹਨਾਂ ਆਪਣੇ ਨਾਂ ਤੇ ਪਿੰਡ ਪਾਤਾ। ਸਾਨੂੰ ਆਪਣੇ ਨਾਂ ਤੇ ਸਾਨੂੰ। ਅੱਛਾ ਅੱਛਾ ਸੁਣੀ ਗੱਲ। ਸਾਡੇ ਤੁਹਾਡੇ ਆ ਪਿੰਡ ਠੱਕਰ ਦੇ ਵਿੱਚ ਕਿੰਨੇ ਕੁ ਸਿੱਖ ਸਨ ਇੱਥੇ ਰਹਿੰਦੇ ਉਸ ਟਾਈਮ? ਸੋਈਆਂ ਦੇ ਘਰ ਹਾਂਜੀ ਹਾਂਜੀ ਹਾਂ ਸਾਰੀ ਬਰਾਦਰੀ ਜ਼ਿਆਦਾ ਬਰਾਦਰੀ ਜ਼ਿਆਦਾ ਆਪਣਾ ਸੋਈ ਸੀ। 100 ਕੁ ਘਰ ਹੈ। 100 ਕੁ ਘਰ ਆਇਆ ਸੀ ਉਦੋਂ। ਸੁਣੀ ਗੱਲ। ਤੇ ਹੁਣ ਤੇ ਫਿਰ ਜਦੋਂ ਪਾਕਿਸਤਾਨ ਦਾ ਪਿਆ ਉਹ ਟੁਰ ਗਏ, ਉਹ ਤੋਂ ਫਿਰ ਅੱਗੋਂ ਹੋਰ ਧਿਰਾਂ ਆ ਗਈਆਂ, ਉਹਨਾਂ ਨੇ ਆਪਣਾ ਕਿਹਾ ਗੱਲ। ਨਹੀਂ ਜੀ ਪਿੰਡ ਆਪਣੇ ਦੇ ਵਿੱਚ ਮੁਸਲਮਾਨ ਵੀ ਉਦੋਂ ਹੈ 47 ਤੋਂ ਪਹਿਲੇ ਦੀ? ਨਹੀਂ ਮੇਰੇ ਵਾਲਦ ਸਾਹਿਬ ਮੁਸਲਮਾਨ ਹੋਏ ਉਦੋਂ ਪਹਿਲੋਂ ਦਾ ਮੈਨੂੰ ਨਹੀਂ ਪਤਾ। ਉਹ 30-35 ਸਾਲ ਹੋ ਗਏ ਨਾ ਜਦੋਂ ਉਦੋਂ ਮਹਿਰ ਬਰਾਦਰੀ ਕੋਈ ਹੋਵੇ ਨਹੀਂ ਸੁਣੀ ਗੱਲ। ਉਹ ਵੀ ਇਰਾਨ ਚੋਂ ਆਏ ਨੇ, ਇੱਥੋਂ ਦਾ ਨਹੀਂ ਫਜ਼ਲ ਕਰੀਮ ਕੀ ਆਪਣੇ ਉਦੋਂ ਨੰਬਰਦਾਰ ਕਿਹੜਾ ਹੁੰਦਾ ਸੀ ਪਿੰਡ 47 ਤੋਂ ਪਹਿਲੇ ਇੱਥੇ? ਮੇਰੇ ਵਾਲਦ ਚਾਚਾ ਮੇਰਾ ਅੱਛਾ ਦੀਵਾਨ ਸਿੰਘ ਉਹ ਨੰਬਰਦਾਰ ਸੀ ਪਿੰਡ? ਉਹ ਨੰਬਰਦਾਰ ਸੀ। ਕੱਲਾ ਹੀ ਸੀ ਨੰਬਰਦਾਰ ਜਾਂ ਹੋਰ ਵੀ ਸੀ ਕੋਈ? ਨਹੀਂ ਉਹ ਇਕੱਲੇ ਹਨ। ਫਿਰ ਉਸ ਤੋਂ ਬਾਅਦ ਮੇਰੇ ਵਾਲਦ ਸਾਹਿਬ ਨੰਬਰਦਾਰ। ਉਹ ਨੰਬਰਦਾਰੀ ਤੁਹਾਡੇ ਵਾਲ ਸਾਹਿਬ ਕੋਈ? ਹਾਂ ਅੱਛਾ 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 ਸਹੀ ਹੈ। ਤੇ ਇੱਥੇ ਜਿਹੜੇ ਗੁਰਦੁਆਰੇ ਬਣੇ ਨਾ ਕਿੰਨੇ, ਇਹ ਕੀ ਇਹਦੇ ਬਾਰੇ ਥੋੜਾ ਦੱਸਿਆ ਕੀ? ਇਹ ਤੇ ਮੇਲਾ ਆਂਦੇ ਨੇ ਕਿ ਬੜਾ ਲੱਗਦਾ ਰਿਹਾ, ਵਿਸਾਖੀ ਲੱਗਦੀ ਰਹੀ ਹੈ ਅੱਛਾ ਜਿਵੇਂ ਬੱਲਿਆਂ ਵਾਲਾ ਲੱਗਦੀ ਉਹ ਤੇ ਹੋਰ ਪਾ ਵੇਖ ਕੇ ਸੁਣਿਆ ਹੋਵੇ। ਜਿਵੇਂ ਇਮਨਾਬਾਦ ਲੱਗਦੀ ਹੈ? ਇਮਨਾਬਾਦ ਵੀ ਲੱਗਦੀ, ਬੱਲਿਆਂ ਦੇ ਵੀ ਲੱਗਦੀ ਆ। ਨੰਦੀਪੁਰ ਦੇ ਕੋਲ ਬੱਲੇ ਵਾਲਾ ਪਿੰਡ ਹੈ, ਅੱਛਾ ਅੱਛਾ ਉੱਥੇ ਵੀ ਹੁਣ ਲੱਗਦੀ ਵਿਸਾਖੀ। ਉਹ ਦੱਸ ਦੇਣਗੇ ਪਹਿਲਾਂ ਇੱਥੇ ਵਿਸਾਖੀ ਲੱਗਦੀ ਹੁੰਦੀ ਸੀ। ਤੇ ਦੁਆਲੇ ਬੜੀਆਂ ਚਾਰ ਸਵੇਰੇ ਕੰਧਾਂ ਬਣੀਆਂ, ਬੜੀਆਂ ਚੌੜੀਆਂ। ਅੱਛਾ ਬਲੈਨ ਆਪਣਾ ਉੱਥੇ ਬੈਨ ਖਵਾਉਣ ਜਗ੍ਹਾ ਰਹਿ ਜਿਹੜੀ ਉਹ ਵੀ ਉੱਥੇ ਬਣੀ ਹੋਈ ਸੀ। ਹੁਣ ਤੋਂ ਦਿਹਾੜੀ ਦੂਰ ਕਰਕੇ ਐਨ ਚੀਜ਼ਾਂ ਜਿਹੜੇ ਉਹ ਇਮਾਰਤ ਬਣੀ ਉਹਦੇ ਨਾਲ ਇੱਕ ਕੋਠਾ ਜਿਹਾ ਬਾਬਾ ਉੱਚਾ ਜਿਹਾ, ਉਹ ਕੀ ਬਿਲਕੁਲ ਉਹ ਉੱਥੇ ਬੈਨ ਖਵਾਉਣ ਜਿਹੜਾ ਕੋਈ ਰਹਿੰਦਾ ਸੀ ਉੱਥੇ ਰਹਿੰਦਾ ਸੀ। ਇਹਨਾਂ ਦੀ ਬਾਤਗਾਹ ਹੈ ਨਾ, ਇਹ ਸਰਦਾਰਾਂ ਦੀ ਬਾਤਗਾਹ ਸੀ। ਬਾਵੇ ਉਹ ਕਹਿਲਾਉਂਦੇ ਹਨ ਜਿਹੜੇ ਇਹਨਾਂ ਦੇ ਹੁੰਦੇ ਸਨ ਨਾ ਸਿੱਖਾਂ ਦੇ। ਉਹ ਰਮਦਾਸ ਕੋਟ ਆਪਣੇ ਕੋ ਬਾਵੇ ਖਵਾਉਂਦੇ ਹਨ। ਅੱਛਾ ਅੱਛਾ ਬਾਵੇ ਸਨ ਇੱਥੇ ਤੋਂ। ਉਹ ਫਿਰ ਉਸ ਤੋਂ ਇਲਾਵਾ ਜਦੋਂ ਇਹ ਟੁਰ ਟਰਾ ਗਏ ਫਿਰ ਕਈ ਧਿਰਾਨ ਕੇ ਉੱਥੇ ਵਿਸਾਖੀ ਲੱਗੀ ਲਗਾਈ। ਦੱਸਦੇ ਨੇ ਕਿ ਬੱਲੇ ਵਾਲੇ ਉਹ ਜਿਹੜੇ ਬਜ਼ੁਰਗ ਜਿਹੜੇ ਉੱਥੋਂ ਦੇ ਉਹ ਲੱਗੇ ਲਗਾਈ ਵਿਸਾਖੀ ਜਿਹੜੀ ਨੂੰ ਉੱਥੇ ਲੈ ਗਏ। ਇੱਥੇ ਜਿਹੜੇ ਢੇਰੀ ਜਿਹੜੇ ਵਿੱਚ ਹੀ ਉਹਨਾਂ ਨੂੰ ਮੀਆਂ ਸਾਹਿਬ ਆਂਦੇ ਹਨ। ਅੱਛਾ ਅੱਛਾ
ਤੇ ਮੀਆਂ ਸਾਹਿਬ ਉੱਥੇ ਉਹ ਬਾਬਾ ਜੀਵਨ ਸ਼ਾਹ ਸਾਹਿਬ ਆਪਣਾ ਬਲਿਆ ਉਹ ਅੰਦਰ ਲੱਗੇ ਲਗਾਈ ਵਿਸਾਖੀ ਉੱਥੇ ਲੈ ਗਿਆ ਸੀ। ਅੱਛਾ ਚਾਚਾ ਜੀ, ਤੁਹਾਡਾ ਜਿਹੜਾ ਚਾਚਾ ਨੰਬਰਦਾਰ ਸੀ ਜੇ ਸਿੱਖ ਇੰਜ ਹੀ ਗਿਆ ਉਧਰ ਕਿ ਤੁਹਾਡੀ ਚਾਚੀ ਨਹੀਂ ਮੰਨੀ ਵੀ ਅਸੀਂ ਨਹੀਂ ਮੁਸਲਮਾਨ ਹੋਣਾ, ਹਾਂ। ਉਹਦੀ ਤਾਂ ਸ਼ਾਦੀ ਹੋਈ ਸੀ, ਤੁਹਾਡੇ ਅੱਬੇ ਜੀ ਦੀ ਸ਼ਾਦੀ ਉਦੋਂ ਹੋਈ ਸੀ ਜਾਂ ਨਹੀਂ ਜਦੋਂ ਮੁਸਲਮਾਨ ਹੋਇਆ? ਮੇਰੇ ਵਾਲਾ ਸਾਹਿਬ ਦੀ ਸ਼ਾਦੀ ਹੋ ਗਈ 35 ਸਾਲ ਪਹਿਲਾਂ, ਜਦ ਮੁਸਲਮਾਨ ਹੋਏ ਨੇ ਬਾਅਦ 'ਚ ਸ਼ਾਦੀ ਹੋਈ ਹੈ। ਸ਼ਾਦੀ ਬਾਅਦ ਚ ਹੋਈ, ਮੁਸਲਮਾਨ ਹੋਣ ਤੋਂ ਬਾਅਦ ਹੋਈ? ਹਾਂ ਅੱਛਾ ਅੱਛਾ ਅੱਛਾ, ਮੈਂ ਸ਼ਾਇਦ ਉਹ ਜਿਵੇਂ ਉਹ ਤੁਹਾਡੇ ਚਾਚੀ ਦੀ ਹੋਈ। ਨਹੀਂ ਨਹੀਂ ਉਹ ਮੁਸਲਮਾਨ ਅੱਛਾ ਅੱਛਾ, ਹਾਂ। ਚਾਹੀਏ ਤੇ ਹੋਰ ਤੁਹਾਡੀਆਂ ਫੁੱਫੀਆਂ ਜਿਹੜੀਆਂ ਉਹਨਾਂ ਬਾਰੇ ਦੱਸੋ, ਹੋਰ ਕੌਣ ਸੀ ਖਾਨਦਾਨ ਚ? ਚਾਚੇ ਤੇ ਚਲੇ ਗਏ, ਹੋਰ ਵੀ ਰਿਸ਼ਤੇਦਾਰ ਹੋਣੇ ਨੇ ਉਸ ਟਾਈਮ? ਹੋਰ ਮੇਰੇ ਆਪਣਾ ਭੈਣਾਂ ਦੇ ਜਿਹੜੇ ਹੁਣ ਪੜ੍ਹੇ ਕੋਲ ਬੈਠੇ ਹੋਏ ਨੇ। ਤੁਹਾਡੇ ਅੱਬੇ ਦੀ ਭੈਣਾਂ ਦੀ ਗੱਲ ਕਰਨਾ ਵੀ, ਯਾਨੀ ਉਹ ਉਹਨਾਂ ਦਾ ਮੈਨੂੰ ਕੋਈ ਪਤਾ ਨਹੀਂ ਕੋਈ ਹੈ ਜਾਂ ਨਹੀਂ, ਮੈਂ ਨਾ ਕੋਈ ਟੱਕਰਿਆ ਮੈਨੂੰ ਨਾ ਗੱਲ। ਚਾਚੇ ਦੇ ਪਤਾ ਤੁਹਾਨੂੰ? ਚਾਚੇ ਦਾ ਹੁਣ ਆਪਾਂ ਮੈਨੂੰ ਕੋਈ ਪਤਾ ਨਹੀਂ। ਮੈਂ ਤੇ ਦੋਵਾਂ ਭਰਾਵਾਂ ਦੀ ਗੱਲ ਸੁਣੀ, ਨਾਨਕੇ ਨਾਲ ਰਾਹੁਲ ਤਵੰਡੀ ਰਾਵਾ ਰਿਹਾ ਤੇ ਉਦੋਂ ਸੁਣਿਆ ਕਿ ਮੇਰਾ ਜਿਹੜਾ ਦਾਦਾ ਉਹਦਾ ਨਾਮ ਭਾਗ ਸਿੰਘ ਸੀ। ਅੱਛਾ, ਸੁਣਿਆ ਗੱਲ ਤੇ ਉਹਨਾਂ ਨੇ ਹਿਸਾਬ ਦਾ ਪਿੰਡ ਜਿਹੜਾ ਰਕਬਾ ਜਿਹੜਾ ਸਾਈ ਜਿਹੜੇ ਨੇ ਬਰਾੜ ਦੇ ਉਹਨਾਂ ਨੇ ਕੋਈ ਮੁੰਡੇ ਸਾਹਿਬ ਕੋਈ ਟੁਰ ਗਏ ਨੇ ਕਰਾਚੀ, 30 ਘਰ ਸਾਈਆਂ ਦੇ ਹਨ। ਅੱਛਾ ਅੱਛਾ, ਉਹ ਜਗ੍ਹਾ ਮੇਰੇ ਦਾਦੇ ਨੂੰ ਉਹਨਾਂ ਨੂੰ ਸਾਰਿਆਂ ਨੂੰ ਨਾ ਇੱਕ ਇੱਕ ਹੱਥ ਇੱਕ ਛਤੀਰ ਪੈ ਉਹ ਕਬਰਸਤਾਨ ਹੈ, ਉਹ ਵੀ ਮੇਰੇ ਦਾਦਾ ਨੇ ਜਿਹੜੀ ਜਗ੍ਹਾ ਦਿੱਤੀ 3 ਪੈਲੀਆਂ ਸਾਈਆਂ ਮੁਸਲਮਾਨ ਦਾ ਛੋੜ ਦੇ ਸਾਈਆਂ। ਫਿਰ ਵਾਲਦਰਾ ਨੇ ਸੰਭਲ ਗਿਆ, ਉਹ ਈਦਗਾਹ ਵਾਸਤੇ ਜਗ੍ਹਾ ਦਿੱਤੀ ਹੈ। ਫਿਰ ਉਹ 2 ਕਨਾਲ ਜਗ੍ਹਾ ਉਸ ਪਿੰਡ ਨੂੰ ਦਿੱਤੀ ਹੋਈ ਈਦਗਾਹ ਵਾਸਤੇ ਵਾਲਦਰਾ ਨੇ। ਇਹ ਬਾਰਡਰ ਲੱਗਦਾ ਨਾ ਆਪਣੇ ਰਕਬੇ ਦਾ, ਉਧਰ ਦਿੱਤੀਆਂ 2 ਕਨਾਲਾਂ ਪਿੰਡਾਂ ਨੂੰ। ਉਹਨਾਂ ਨੂੰ ਪਾਰ ਵੀ ਰਕਬਾ ਸੀ ਪਹਿਲਾਂ, ਉਧਰ ਰਕਬਾ ਹੈ ਹੀ ਬੜਾ ਜਿਹਾ ਸੀ ਨਾ ਜਦੋਂ ਇੱਥੇ ਆਣ ਤੇ ਹੁਣ ਤੇ ਫਿਰ ਉਹਨਾਂ ਨੂੰ ਪਤਾ ਨਹੀਂ, ਹੁਣ ਉੱਥੇ ਮਿਲ ਗਿਆ ਰਕਬਾ ਜਿਹੜੇ ਗਏ ਨੇ ਜਿਹੜੇ ਇੱਥੇ ਸੀ ਵਾਲਦਰ ਉਹਨਾਂ ਦੇ ਕੋਲ। ਜਿਹੜਾ ਤੁਹਾਡੇ ਦਾਦੇ ਦਾ ਸੀ ਹਾਂ ਸਾਰੀ ਜ਼ਮੀਨ, ਉਹ ਅੱਧੇ ਦੀ ਦੋ ਭਰਾਵਾਂ ਤੁਹਾਡੇ ਅੱਬੇ ਨੂੰ ਉਹਨਾਂ ਮਿਲੀ ਕਿ ਉਹਦਾ ਕੀ ਬਣਿਆ ਫਿਰ? ਉਹਦੇ ਵਿੱਚ ਜਿਹੜੇ ਵੀ ਹੈ ਸੀ ਨਾ, ਮੈਂ ਤੇ ਤੁਹਾਨੂੰ ਦੱਸਿਆ ਕੋਈ 200 ਕਮਾਨ ਦੱਸ ਦੇਣ, 200 ਪਹਿਲੀ ਸਾਡੇ ਪਿੰਡ ਦੀ ਬੀਜਣ ਦੀ ਤੇ 200 ਕਮਾ ਮੇਰੇ ਦਾਦੇ ਦਾ ਰਕਬਾ ਦਾ। ਉਹ ਫਿਰ ਪਤਾ ਨਹੀਂ ਹੁਣ ਉਹਨਾਂ ਨੂੰ ਕਿੰਨੀ ਮਿਲੀ ਹੈ। ਉਹ ਫਿਰ ਉਸ ਤੋਂ ਬਾਅਦ ਇੱਥੇ 62 ਦੇ ਵਿੱਚ ਹੋਈਆਂ ਨੇ ਇਸਤੇਮਾਲ ਆਪਣਾ ਕਹੇਗਾ, ਉਹਦੇ ਵਿੱਚ ਜ਼ਮੀਨ ਜਿਹੜੀ ਕੁਝ ਘਟ ਗਈ ਸੀ। ਜਿਹੜੀ ਅਵਲ ਨੰਬਰ ਰੱਖਿਆ ਨੇ, ਦੂਸਰੇ ਨੰਬਰ ਰੱਖਿਆ, ਜਿਹੜਾ ਦੂਰ ਜਗ੍ਹਾ ਲਈ ਉਹਨਾਂ ਦੇ ਰਕਬਾ ਵੱਧ ਗਿਆ, ਜਿੰਨਾ ਅਵਲ ਨੰਬਰ ਪਾਏ ਉਹਨਾਂ ਦਾ ਰਕਬਾ ਕੁਝ ਘਟ ਗਿਆ। ਤੇ ਹੋਰ ਭੈਣਾਂ 1-2 ਮੇਰੀਆਂ ਉੱਥੋਂ ਆਈਆਂ ਨੇ 1-2 ਵਾਰੀ ਰਾਤ ਰਹੀਆਂ। ਉਹ ਚਾਚੇ ਦੀਆਂ ਧੀਆਂ? ਹਾਂ ਚਾਚੇ ਧੀਆਂ ਨਾ, ਉਹ ਲਾਹੌਰ ਜਦੋਂ ਹੁਣ ਵੀ ਆਏ ਨੇ ਨਨਕਾਣੇ ਵਾਲਾ ਜਿਹੜਾ ਹੁਣ ਹੋਇਆ ਆਏ ਨੇ ਜੀ ਹੁਣ ਵੀ। ਹੁੰਦੇ ਨੇ ਫਿਰ ਇੱਥੇ ਜਾ ਕੇ ਲੈ ਆਈਦਾ ਉਹਨਾਂ ਨੂੰ। ਉਹ ਫਿਰ ਉਹਨਾਂ ਫੋਨ ਕਰਨ ਜਾ ਕੇ ਲੈ ਆਉਣਾ, ਉਹ ਫਿਰ ਦਿਹਾੜੀ ਰਹਿਣਾ 2 ਦਿਨ ਰਹਿਣਾ, ਉਹ ਫਿਰ ਉਹਨਾਂ ਨੂੰ ਵਾਪਸ ਤੁਰ ਜਾਣਾ, ਜਾ ਕੇ ਛੱਡ ਆਉਣਾ ਉੱਥੇ। ਫਿਰ ਚਾਚੇ ਦਾ ਪੁੱਤਰ ਜਿਹੜਾ ਸੀ ਉਹਦੇ ਇੱਥੇ ਗੁਜਰਾਂ ਦੇ ਪੜ੍ਹਦਾ ਸੀ ਤੇ ਫਿਰ ਉੱਥੋਂ ਕੈਪਟਨ ਬਣਿਆ, ਉਹਦਾ ਨਾਮ ਸੁੱਚਾ ਸਿੰਘ ਸੀ। ਅੱਛਾ ਅੱਛਾ, ਸੁੱਚਾ ਸਿੰਘ ਕਰਨਲ। ਉਹ ਫਿਰ ਜਦੋਂ ਇੱਕ ਵਾਰੀ ਉਹ ਆਇਆ, ਜਦੋਂ ਰਿਟਾਇਰਮੈਂਟ ਉਹਦੀ ਹੋ ਗਈ ਸੀ ਤੇ ਵਡੇਰਾ ਹੀ ਹੋ ਗਿਆ ਸੀ, ਉਹ ਆਇਆ ਸੀ। ਉਹ ਫਿਰ ਕੋਈ 3-4 ਘੰਟੇ ਠਹਿਰਿਆ ਸੀ ਇੱਥੇ, ਨਾਲ ਪੁਲਿਸ ਉੱਥੋਂ ਆਏ ਤੇ ਉੱਥੇ ਰਾਤ ਵਾਪਸ ਘਰ ਤੇ ਗਏ ਅਪਰਾਧ ਜਾਂਦੇ ਉੱਥੇ। ਉਹ ਫਿਰ ਦਿਨੇ ਸਮਝ ਕੇ 4-5 ਘੰਟੇ ਰਿਹਾ, ਫਿਰ ਵਾਪਸ ਜਾ ਕੇ ਉਹਨੂੰ ਛੱਡਿਆ ਲਾਹੌਰ ਉੱਥੇ। ਤੇ ਚਾਚਾ ਆਇਆ ਸੀ, ਵਾਲਦਾਰੇ ਮੇਰੇ ਜਿਹੜੇ ਨੇ ਵੀ 2 ਫੇਰੇ ਉਂਝ ਉੱਥੋਂ ਹੋ ਕੇ ਆਏ ਨੇ ਇੰਡੀਆ ਚੋਂ। ਅੱਛਾ ਅੱਛਾ, ਗਏ ਆਪਣੇ ਭਰਾ ਨੂੰ ਮਿਲਣ ਵਾਸਤੇ। ਤੇ ਚਾਚਾ ਵੀ ਆਇਆ 1-2 ਫੇਰੇ ਮਿਲਣ ਵਾਸਤੇ। ਹੋਰ ਅਸੀਂ ਤਾਂ ਆਪੇ ਗਏ ਨਹੀਂ, ਐਵੇਂ ਪਿਆ ਕੇ ਗਿਆ ਆਏ ਨਹੀਂ ਕੋਈ ਗੱਲਬਾਤ ਦਾ ਪਤਾ ਨਾ ਕੋ ਆਪਣਾ ਕੀ ਗੱਲ ਰਾਜ ਦੁਨੀਆ ਦੇ ਬਦਲਦੇ ਰਹਿੰਦੇ ਨੇ। ਤੁਹਾਡੇ ਫਿਰ ਕੋਈ ਨਹੀਂ ਗਿਆ ਭਤੀਜੇ ਭਤੀਜੇ ਜਿਵੇਂ ਉਹ? ਨਹੀਂ ਸਾਡੇ ਜਿਵੇਂ ਤੁਸੀਂ ਵੀ ਭਰਾ ਹੋ ਨਾ ਉਹਨਾਂ ਦੇ? ਨਹੀਂ ਸਾਡੇ ਨੂੰ ਕੋਈ ਨਹੀਂ ਗਿਆ ਪਿਆ ਕੇ। ਉਹ ਤਕਰੀਬਨ ਆਉਂਦੇ ਰਹਿੰਦੇ ਨੇ, ਉਹ ਛੇਤੀ ਉਹ ਜ਼ਿਆਦਾ ਆਉਂਦੇ ਰੁਪਏ ਇਧਰੋਂ ਕੋਈ ਘੱਟ ਗਏ ਨੇ, ਉਹ ਮੁਲਾਜ਼ਮ ਪੇਸ਼ਾ ਨਾ। ਅੱਛਾ ਜੀ, ਇੱਥੋਂ ਕਿਵੇਂ ਨਿਕਲੇ ਹਾਂ 47 ਟਾਈਮ? ਫਿਰ ਉਹ ਕੋਈ ਇੱਥੇ ਨੁਕਸਾਨ ਨਹੀਂ ਹੋਇਆ ਕਿ ਸਿੱਖ ਦਾ ਜਾਂ ਆਪਸ ਚ ਲੜਾਈ ਲੜਾਈ ਕੋਈ ਜਦੋਂ ਨਿਕਲੇ ਨੇ? ਜਦੋਂ ਨਿਕਲੇ ਨੇ ਹਾਂਜੀ ਹਾਂਜੀ, ਉਦੋਂ ਬੜੇ ਪਏ ਹਨ ਇੱਥੇ। ਇਹ ਦੱਸ ਕੇ ਸੁਣਿਆ ਨਾ ਮੈਂ ਕਿ ਸਮਝ ਗਈ ਹੁਣ ਤੋਂ ਮਰ ਜਾਈਏ। ਉਹ ਅਕਲੀਆ ਦੇ ਕਰਾਰ ਜਦ ਉਦੋਂ ਚੌਧਰੀ ਸ਼ੁਕਰੁੱਲਾ ਹੁੰਦਾ ਸੀ ਡਸਕੇ, ਤਹਿਸੀਲ ਡਸਕੇ ਸਰ।
ਜਿਹੜਾ ਉਹਦਾ ਭਰਾ ਸਰਜ ਫਰੋਲਾ ਸੀ ਫਰੂਲਾ ਖਾਨ ਵਜ਼ੀਰੇ ਖਾਰਜਾ ਸੀ। ਸੁਣੀ ਗੱਲ ਇਹ ਫਿਰ ਮੇਰੇ ਵਾਲਦਰ ਸੰਭਲ ਗਏ ਮੇਰੇ ਨਾਨਕੇ ਡਸਕੇ ਹਨ ਸੁਣੀ ਗੱਲ ਉਹ ਫਿਰ ਵਾਲਦਰ ਮੇਰੇ ਨੇ ਸੰਭਲ ਗਏ ਉੱਥੇ ਗੱਲ ਕੀਤੀ ਉਹ ਫਿਰ ਇੱਥੋਂ ਉਹਨਾਂ ਨੂੰ ਡਸਕੇ ਭੇਜਤਾ ਉਹਦੇ ਕੋਲ ਸੁਣੀ ਗੱਲ ਉਹਨਾਂ ਫਿਰ ਅੱਗੋਂ ਭੇਜਿਆ ਫਿਰ ਸਰਦਾਰ ਪੋਰਾਮਾ ਨਹੀਂ ਟੁੱਟ ਗਏ ਇੱਥੇ ਉਹ ਅਮਨ ਟੋਟਾ ਉਹ ਬੜੇ ਰੌਲੇ ਪਏ ਬੜੀਆਂ ਵਾਰਦਾਤਾਂ ਲਾਂਦੇ ਵੀ ਇੱਥੇ ਕਈ ਕਤਲ ਹੋਏ ਕੋਈ ਕਿਸ ਤਰ੍ਹਾਂ ਵੀ ਸਮਝ ਗਏ ਇਹਨਾਂ ਨੂੰ ਫਿਰ ਆਪਣਾ ਜਿਹੜਾ ਨਾ ਇਹਨਾਂ ਨੂੰ ਆਰਾਮ ਨਾਲ ਜ਼ਾਹਰੀ ਬਾਤ ਨਾਲੇ ਜਦੋਂ ਅਲਦੁਲ ਪੈਂਦੇ ਹੋਣਗੇ ਤੁਹਾਡਾ ਉਹ ਚਾਚਾ ਜਿਹੜਾ ਤੁਹਾਡਾ ਭਰਾ ਤੁਹਾਡੇ ਅੱਬੂ ਜੋ ਮੁਸਲਮਾਨ ਸਨ ਉਹ ਚਾਚਾ ਸਿੱਖ ਸੀ ਕਮ ਤੋਂ ਇਹਨਾਂ ਹਫਾਜ਼ਤ ਕੀਤੀ ਸਭ ਕੀਤੀ ਹੋਣੀ ਲਾਜ਼ਮਨ ਉਹਨਾਂ ਦੇ ਵੀ ਹੋਰ ਉਹ ਕੀ ਹੈ ਨਾ ਕਿ ਸਾਰੇ ਸਰਦਾਰਾਂ ਨੂੰ ਇੱਥੇ ਖੜਿਆ ਕੈਂਪ 'ਚ ਕੈਂਪ ਤੋਂ ਫਿਰ ਅੱਗੇ ਗਏ ਕੈਂਪ ਤੋਂ ਅੱਗੇ ਗਏ ਅੱਗੇ ਫਿਰਨਾ ਅੱਗੇ ਫੌਜ ਲਿਆ ਗਈ ਸਹੀ ਸਹੀ ਬਾਅਦ ਫਿਰ ਆਂਦੇ ਰਹੇ ਨੇ ਤੁਹਾਨੂੰ ਮਿਲਣ ਨੂੰ ਚਾਚਾ ਤੁਹਾਡਾ ਹੁਣ ਉਧਰ ਹੈ ਕਿ ਉਹ ਹਯਾਤ ਕੇ ਬਹੁਤ ਹੋ ਗਿਆ ਉਹ ਦੋਵਾਂ ਭਰਾਵਾਂ ਦੀ ਮਹੀਨੇ ਵਿੱਚ ਪਹਿਲਾਂ ਵਾਲਦਾਰਾ ਤੇ ਉਹ ਢੇਰੀ ਬਣੀ ਹੋਈ ਹੈ ਨਾ ਸਹੀ ਗੱਲ ਉਹ ਪਿੰਡ ਵਿੱਚ ਉਦੋਂ ਬਾਅਦ ਮਹੀਨੇ ਬਾਅਦ ਉਹ ਸਮਝ ਗਈ ਕਿ ਉਹ ਵੀ ਫੌਤ ਹੋ ਗਏ ਹਨ ਉਹ ਤਹਿਸੀਲ ਸਰਹੰਦ ਬੱਸੀ ਆਪਣਾ ਕਿਸੇ ਗੱਲ ਕੋਲ ਪਿੰਡ ਕੰਬਾਲੀ ਹੈ ਉੱਥੇ ਜ਼ਿਲ੍ਹਾ ਪਟਿਆਲਾ ਤੁਹਾਨੂੰ ਆਪਣੀ ਦਾਦੀ ਦਾ ਵੀ ਨਾਮ ਦਾ ਕੀ ਸੀ ਹੈ ਦਾਦੀ ਦਾ ਨਾਂ ਕੱਖ ਕੱਖ ਕਰਕੇ ਇਸ ਪ੍ਰਕਾਰ ਕਰ ਚਾਚੀ ਹੈ ਚਾਚੀ ਸੀ ਖੱਖ ਉਹਨਾਂ ਦੀ ਜ਼ਾਤ ਸੀ ਚਾਚੀ ਜਿਹੜੀ ਨਾ ਚਾਚੀ ਉਹਦਾ ਨਾਂ ਕੱਖ ਤੇ ਦਾਦੀ ਦਾ ਨਾਂ ਮੈਨੂੰ ਨਹੀਂ ਪਤਾ ਮੈਂ ਤੱਕ ਕੌਮ ਸੀ ਉਹਨਾਂ ਦੀ ਤੇ ਉਹ ਕੱਖ ਯਾਦ ਸੀ ਪਤਾ ਨਹੀਂ ਉਹਨਾਂ ਦੇ ਕੀ ਜਾਣ ਕੱਖ ਕੱਖ ਜਾਂਦੇ ਆ ਦਾ ਕੋਈ ਨਹੀਂ ਪਤਾ ਤੁਹਾਡਾ ਦਾਦਾ ਉਦੋਂ ਹਯਾਤ ਸੀ ਕਿ ਨਹੀਂ ਜਦੋਂ ਭਲਾ ਵੰਡ ਹੋਈ ਉਧਰ ਗਿਆ ਕਿੱਥੇ ਫੌਤ ਹੋ ਗਿਆ ਦਾਦੇ ਤੇ ਪਹਿਲੇ ਹੋ ਗਿਆ ਮੇਰਾ ਵਾਲਦ ਤੇ ਚਾਚਾ ਛੋਟੇ ਹੀ ਹਣਾ ਜੇ ਤੇ ਉਹ ਫੌਤ ਹੋ ਗਿਆ 1910 ਚ ਫੌਤ ਹੋ ਗਿਆ ਉਹ ਪਹਿਲਾਂ ਇਹ 47 ਤੋਂ ਕਾਫੀ ਦੇਰ ਪਹਿਲਾਂ ਦਾਦੀ ਦੇ ਦਾਦਾ ਵੀ ਹਾਂ ਉਹ ਪਹਿਲੇ ਫੌਤ ਹੋ ਗਿਆ ਅੱਛਾ 10 11 ਸਹੀ ਤੇ ਜੀ ਉਦੋਂ ਵੇਲੇ ਸਹੀ ਹੁੰਦੇ ਹਾਂ ਕਿ ਹੁਣ ਵਾਲੇ ਵੇਲੇ ਸਹੀ ਨੇ ਆ ਵਕਤ ਜਿਹੜੇ ਜਾ ਰਿਹਾ ਹੁਣ ਵਾਲਾ ਸਹੀ ਕਿ ਉਦੋਂ ਤੁਹਾਡੇ ਟਾਈਮ ਸਹੀ ਸਨ ਜਵਾਨੀ ਵਾਲੇ ਦੇ ਇਹ ਹੋਰਾਂ ਕੋਲ ਵੀ ਸੁਣਨੇ ਆ ਹਾਂਜੀ ਆਪਣੀ ਲਗਾ ਲਗੇ ਹੋਰਾਂ ਕੋਲ ਵੀ ਸੁਣਦਾ ਕਿ ਉਦੋਂ ਜਿਹੜੇ ਭਾਵੇਂ ਸਿੱਖ ਹਨ ਕੋਈ ਵੀ ਇਸ ਤਰ੍ਹਾਂ ਹੁਣ ਨਾਲੋਂ ਉਦੋਂ ਹਾਲਾਤ ਲੋਕਾਂ ਦੇ ਸਹੀ ਹਨ ਜਿੰਨੀਆਂ ਹੋਣਾ ਵਾਰਦਾਤਾਂ ਉਰਾਂ ਪਰਾਂ ਹੁੰਦੀਆਂ ਮੰਦੀਆਂ ਉਹ ਦੁਨੀਆ ਨਹੀਂ ਆਉਂਦੀਆਂ ਇੱਕ ਦੂਜੇ ਦਾ ਗਾ ਵੀ ਕਰਨਾ ਤੇ ਹੁਣ ਤਾਂ ਸਮਝ ਗਈ ਤੁਸੀਂ ਫਿਰ ਵਾਲੇ ਤੁਸੀਂ ਵੀ ਵੇਖਦੇ ਹੋ ਉਹਦੇ ਕੀ ਹਾਲਾਤ ਦੁਨੀਆ ਦੇ ਸਿੱਖਾਂ ਮੁਸਲਮਾਨਾਂ ਦਾ ਸਹੀ ਸੀ ਪਿਆਰ ਇੱਥੇ ਸਿੱਖਾਂ ਮੁਸਲਮਾਨਾਂ ਦਾ ਆਪਣੇ ਪਿੰਡ ਜਿੰਨੇ ਰਹਿੰਦੇ ਸਹੀ ਪਿਆਰ ਮੁਹੱਬਤ ਸੀ ਸਾਰਾ ਸਹੀ ਪਿਆਰ ਮੁਹੱਬਤ ਆਪਣਾ ਕਹਿ ਗੱਲ ਵਾਲ ਨੰਬਰਦਾਰ ਹਨ ਪਿੰਡ ਦਾ ਆਪਣਾ ਸਮਝ ਗਈ ਜਿਹਨਾਂ ਦੇ ਰਕਬੇ ਵਾਲੇ ਸੋਹਣਾ ਕੋ ਮਾਮਲਾ ਫਿਰ ਚੌਂਕੀਦਾਰ ਵੀ ਉਹਨਾਂ ਰੱਖਿਆ ਹੋਣਾ ਉਹ ਚੌਂਕੀਦਾਰੀ ਫਿਰ ਸਾਡੇ ਉਹਦਾ ਬਾਲ ਬੱਚਾ ਵੀ ਸਾਡੇ ਕੋਲ ਹੀ ਪੜਿਆ ਸੁਣਿਆ ਗੱਲ ਤੇ ਉਸ ਤੋਂ ਇਲਾਵਾ ਹਾਲਾਂਕਿ ਵਾਲਦਾਰੀ ਪਿੰਡ ਜਾਂਦੇ ਹੁੰਦੇ ਹਨ ਸਮਝ ਗਏ ਤੇ ਉਦੋਂ ਜਨਾਨੀਆਂ ਜਿਹੜੀਆਂ ਉਹਨਾਂ ਨੂੰ ਜਗਲੀ ਵੇਖਣਾ ਕਿ ਮੇਰੀ ਪਿਆ ਨੰਬਰਦਾਰ ਪਿਆ ਹੁੰਦਾ ਤਾਂ ਉਹਨਾਂ ਜਗ੍ਹਾ ਹੀ ਖਲੋਤੀ ਅੰਦਰ ਵੜ ਜਾਂਦੀਆਂ ਹੁੰਦੀਆਂ ਹਨ ਜਦੋਂ ਬਾਬੇ ਦੇ ਮੁਸਲਮਾਨ ਹੋਏ ਨੇ ਨਾ ਫਿਰ ਉਹਨਾਂ ਉਸ ਤੋਂ ਬਾਅਦ ਗਾਂ ਜਿਹੜੀ ਹੈ ਨਾ ਉਹਦਾ ਉਹ ਝਟਕਾ ਫਿਰ ਲੁੱਕ ਕੇ ਕਰਦੇ ਹਨ ਉਸ ਤੇ ਤਕਬੀਰ ਪਾਉਂਦੇ ਆ ਨਾ ਤੇ ਉਹ ਸਿਰ ਲਾ ਦਿੰਦੇ ਨੇ ਮਾਰ ਕੇ ਕਿਰਪਾਨ ਜਾਂ ਤਲਵਾਰ ਆਹ ਜਦੋਂ ਕੁਰਬਾਨੀ ਹੁੰਦੀ ਸੀ ਉਦੋਂ ਪਾਉਂਦਾ ਸੀ ਰੌਲਾ ਕੁਰਬਾਨੀ ਦਿੰਦੇ ਸਨ ਨਾ ਤੇ ਉਹ ਫਿਰ ਬਾਅਦ ਚ ਉਹਨਾਂ ਨੇ ਝਟਕਾ ਸਾਹਮਣੇ ਨਹੀਂ ਕੀਤਾ ਜਿਹੜਾ ਨਾ ਉਹਨਾਂ ਕਿਹਾ ਵੀ ਫਿਰ ਜੇ ਅਸੀਂ ਝਟਕਾ ਸਾਹਮਣੇ ਕੀਤਾ ਤੇ ਫਿਰ ਸ਼ਰੀਕ ਹੁਣ ਮੁਸਲਮਾਨ ਹੋਇਆ ਇਹ ਆਪਣਾ ਸਰੇਆਮ ਫਿਰ ਕਰਨਗੇ ਗਾਏ ਨੂੰ ਕਰਨਗੇ ਜ਼ਬਾ ਉਹ ਫਿਰ ਇਹ ਛੋਟੇ ਮੋਟੇ ਨਾ ਜਿਹਦੇ ਤਨਾਜ਼ੇ ਤੇ ਰਹਿੰਦੇ ਸਨ ਇਹਨਾਂ ਦੇ ਲੇਕਿਨ ਇਹ ਇੱਕ ਦੂਜੇ ਨਾਲ ਕੋਈ ਬਕਾਇਦਾ ਲੜਾਈ ਝਗੜਾ ਕੋਈ ਨਹੀਂ ਸੀ ਇਹਨਾਂ ਦਾ ਪੂਰਾ ਮਾਨੀ ਸਨ ਮਾਹੌਲ ਜਿਹੜਾ ਠੀਕ ਸੀ ਇਹ ਤੇ ਵੀ ਹੋ ਜਾਂਦੀਆਂ ਕੁਰਬਾਨੀ ਤੇ ਲੋਕ ਜਿਹੜੇ ਨੇ ਸਰਦਾਰਾਂ ਦਾ ਹੀ ਜ਼ੋਰ ਸੀ ਉਦੋਂ ਦੂਸਰੇ ਲੋਕ ਜਿਹੜੇ ਨੇ ਕਮਜ਼ੋਰ ਸਨ ਜਿਹੜੇ ਮੁਸਲਮਾਨ ਥੋੜੀ ਤਾਦਾਦ ਸਨ ਜ਼ਿਆਦਾ ਸਿੱਖ ਸਰਦਾਰ ਸਨ ਉਹ ਫਿਰ ਉਹਨਾਂ ਦਾ ਹੀ ਅਸਰ ਰਸੂਖ ਜ਼ਿਆਦਾ ਸੀ ਤੇ ਵਿਆਹਾਂ ਸ਼ਾਦੀਆਂ ਤੇ ਜਿਹੜੇ ਮਜ਼ਹਬੀ ਰਸੂਮਾਤ ਤੇ ਦੂਜੀਆਂ ਤੀਜੀਆਂ ਨੇ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਕਰਦੇ ਕਰਾਉਂਦੇ ਹਨ ਤੇ ਬਾਕੀ ਜਿਹੜੇ ਫਿਰ ਬਾਬੇ ਸਾਡੇ ਦੇ ਪੁੱਤਰ ਸਨ ਉਹ ਉੱਥੇ ਜਾ ਦੋ ਤੇ ਠਾਣਦਾਰ ਹੋ ਗਏ ਸਨ SHO ਸਰਦਾਰ ਬਲਕਾਰ ਸਿੰਘ ਤੇ ਇਹ ਦੂਜੇ ਦਾ ਨਾਂ ਸੀ ਕਰਪਾਲ ਸਿੰਘ ਤੇ ਜਿਹੜਾ ਵੱਡਾ ਸੀ ਸਰਦਾਰ ਸੁੱਚਾ ਸਿੰਘ ਕਰਨਲ ਰਿਟਾਇਰ ਬਲਕਾਰ ਸਿੰਘ ਉਹ ਦੌੜ ਦੇ ਵਿੱਚੋਂ ਸਮਝ ਗਿਆ ਜਦ ਦੌੜਾਂ ਹੁੰਦੀਆਂ ਨੇ ਉਦੋਂ ਦਾ 70 ਸਾਲ ਚ ਦੌੜ ਚੋਂ ਫਸਟ ਆਇਆ ਸੀ 60 ਸਾਲ ਆਪਣੇ ਜ਼ਿਲ੍ਹੇ ਫਸਟ ਆਇਆ ਅਖਬਾਰ ਛਪ ਕੇ ਫਿਰ ਇੱਥੇ ਅਖਬਾਰ ਆਈ ਸੀ ਉਹ ਉਹ ਦੌੜ ਚੋਂ 65 ਸਾਲ ਦੀ ਹੁਣ ਸੁੱਚਾ ਸਿੰਘ ਦਾ ਪੁੱਤਰ ਜਿਹੜਾ ਉਹ ਨਾਂ ਤੋਂ ਮੈਨੂੰ ਦੱਸਿਆ ਮੈਨੂੰ ਹੁਣ ਚੇਤਾ ਨਹੀਂ ਰਿਹਾ ਕਿ ਨਾਂ ਦੱਸਿਆ
ਉਹ ਆਪਣਾ ਕੈਨੇਡਾ ਆਪਣਾ ਸਮਝ ਗਿਆ ਮੈਂ ਪਲੱਸ ਇਹਦਾ ਡਾਕਟਰ ਕੈਨੇਡਾ ਹੀ ਹੁਣ ਚਲੇ ਗਏ ਨੇ, ਡਾਕਟਰ ਬਣ ਗਏ ਨੇ, ਵਿੱਚੋਂ ਇੰਜੀਨੀਅਰ ਨੇ, ਇੱਕ ਦੋ ਬੜੇ ਡਿਵੈਲਪਮੈਂਟ ਕੀਤੀ ਉਹਨਾਂ ਨੇ ਫੈਮਿਲੀ ਨੇ। ਤੇ ਉਹ ਅੱਲਾਹ ਤਾਲਾ ਵੀ ਕਰੋ ਸਾਰੇ ਆਪਣਾ ਬਸ ਠੀਕ ਠਾਕ ਨੇ। ਅੱਬੇ ਦੀ ਚਾਚੇ ਦੀ ਸਾਰੀ ਸਾਰੀ ਇਕੱਠੀ ਕਿੰਨੀ ਸੀ? 100 ਸਾਲ ਦੇ ਕਰੀਬ ਤਕਰੀਬਨ। ਉਦੋਂ ਜਿਹੜੀ ਦਾਦੇ ਦਾ ਰਕਬਾ ਸੀ ਉਦੋਂ ਚਾਚੇ ਨੂੰ ਤੇ ਵਾਲਦਰਾ ਨੂੰ ਕੋਲ ਹੀ ਸੀ ਨਾ, ਉਹਨਾਂ ਦਾ ਇੰਡੀਆ ਚਲਾ ਗਿਆ। ਤੇ ਉਹ ਫਿਰ ਇੰਡੀਆ ਚਲਾ ਗਿਆ। ਟੋਟਲ ਕਿੰਨਾ ਹੁੰਦਾ ਸੀ ਭਲਾ ਸਾਰਾ ਦਾਦਿਆਂ ਨੂੰ ਪਤਾ? 100 ਕਿੱਲਾ 200 ਉਦੋਂ 200 ਕਿੱਲਾ ਤੁਹਾਨੂੰ ਦੱਸਿਆ ਨਾ, 200 ਕਿੱਲੇ ਵਿੱਚੋਂ ਸੰਭਲ ਕੇ ਦਾਦਰਾ ਨੇ ਸੰਭਲ ਕੇ ਜਿਹੜਾ ਆਪੀ ਦਾਦਰਾ ਨੇ ਉਹ ਆਪਣਾ ਕਿਹ ਗੱਲ ਪਤਾ ਕਿਲੇ ਕਿਨਾਂ ਲੋਕਾਂ ਨੂੰ ਪਿੰਡ ਦਿੱਤੀ ਜਗ੍ਹਾ, ਫਿਰ ਉਹਦੀ ਫਿਰ ਵਾਲਦਰਾ ਮੇਰੇ ਨੇ ਵੀ ਪਿੰਡ ਲੋਕਾਂ ਨੂੰ ਜਗ੍ਹਾ ਦਿੱਤੀ। ਫਿਰ ਉਹ ਚਾਚੇ ਨੂੰ ਜਿਹੜਾ ਉਹ ਪਤਾ ਨਹੀਂ ਉੱਥੋਂ ਦਾ ਕੀ ਰੇਟ ਜਾਂ ਕੀ ਕਿ ਉਹ ਨਹੀਂ ਉਹਨਾਂ ਨੂੰ ਉੱਥੋਂ ਮਿਲੀ ਹੈ, ਉਹਨਾਂ ਨੂੰ ਚੰਗੀ ਜ਼ਮੀਨ ਮਿਲ ਗਈ ਜਿੰਨੀ ਨੇ ਆਪਣਾ ਕਿਹ ਗੱਲ। ਬਹੁਤ ਅੱਛੇ ਨੇ ਬਿਹਤਰ ਤੇ ਸਾਡੇ ਰਕਬਾ ਉਹਨਾਂ ਸੀ ਤੇ ਉਹਦੇ ਵਿੱਚ ਸੰਭਲ ਕੇ ਵਾਲਦਰਾ ਉਹਦੇ ਵਿੱਚ ਆਣ ਕੇ ਸੰਭਲ ਕੇ ਜਦੋਂ ਹੋਈ ਇਸਤੇਮਾਲ ਉਦੋਂ ਰਕਬਾ ਕੁਝ ਘਟ ਗਿਆ। ਉਦੋਂ ਕੋਈ 52 53 ਪੈਲੀਆਂ ਸਾਰਾ ਆਪਣੇ ਕਿਹ ਗੱਲ ਰਕਬਾ ਸਾਡਾ ਆ ਸਾਰਾ ਰਕਬਾ ਜਿਹੜਾ ਉਹ ਤੱਕ ਸਾਰਾ ਰਕਬਾ। ਫਿਰ ਪਿੰਡ ਵੀ ਵੇਚੀ ਨਹਿਰੋ ਪਰਲੇ ਪਾਸੇ ਵੀ ਰਕਬਾ ਜੋ ਨਹਿਰ ਬਣੀ ਹੈ ਨਾ, ਤੇ ਉਹ ਫਿਰ ਨਹਿਰ ਤੋਂ ਪਰਲੇ ਪਾਸੇ ਵੀ ਸਾਡਾ ਰਕਬਾ ਵੇ। ਸਹੀ। ਆਪਣੇ ਖੂਹ ਹੈ ਨਾ ਕੋਈ ਮਸ਼ਹੂਰ ਪੈਲੀਆਂ ਦੇ ਖੂਹਾਂ ਦੇ ਨਾਂ ਰੱਖੇ ਹੁੰਦੇ ਆ? ਹਾਂ ਖੂਹਾਂ ਦਾ ਗੋਰੇ ਵਾਲਾ ਸਾਡਾ ਡੇਰਾ ਜਿਹੜਾ ਤੁਹਾਡਾ ਗੋਰੇ ਵਾਲਾ ਖੂਹ? ਹਾਂ ਗੋਰੇ ਵਾਲਾ ਖੂਹ ਅੱਗੇ ਬੋਰਡ ਵੀ ਨਹੀਂ ਲੱਗਾ। ਲਸ਼ਕਰੀ ਵਾਲਾ ਤੇ ਗੋਰੇ ਵਾਲਾ ਦੋ ਖੂਹ ਹਨ। ਇਧਰ ਆਪਣਾ ਬੋਰਡ ਲੱਗਾ ਵੇਖਿਆ ਜਾ। ਹਾਂ ਬੋਰਡ ਜਿੱਥੇ ਉਹ ਉਹਨਾਂ ਦਾ ਹੁੰਦਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਲੱਗਾ ਬੋਰਡ ਉੱਤੇ ਆ ਜਾ। ਇਹਦੇ ਜਵਾਰ ਦੇ ਪਰਲੀ ਸਾਈਡ ਤੇ ਆ ਪਹਿਲਾਂ ਉੱਥੇ ਤੇ ਜਦੋਂ ਇਸਤੇਮਾਲ ਹੋਈ ਹੈ ਨਾ ਤੇ ਫਿਰ ਅਸੀਂ ਆ ਡੇਰਾ ਇੱਥੇ ਬਣਾਇਆ। ਉਹ ਬੋਰਡ ਦੇ ਲਾਗੇ ਖੂਹ ਹੈ ਸੀ ਕੋਈ? ਬੋਰਡ ਦਾ ਖੂਹ ਸੀ ਤੇ ਡੇਰਾ ਡੂਰਾ ਪਹਿਲਾਂ ਉੱਥੇ ਸੀ। ਫਿਰ ਜਦੋਂ ਇਸਤੇਮਾਲ ਹੋਈ ਉਦੋਂ ਬਾਅਦ ਫਿਰ ਇੱਥੇ ਆਪਣਾ ਡੇਰਾ ਬਣਾਇਆ। ਇੱਥੇ ਵੀ ਦੋ ਖੂਹ ਹਨ। ਫਿਰ ਉਹ ਸਾਹਮਣੇ ਨਹੀਂ ਡੇਰਾ ਲਸ਼ਕਰੀ ਵਾਲਾ ਉੱਥੇ ਵੀ ਰਕਬਾ ਸੀ ਆਪਣਾ। ਫਿਰ ਪਰ ਭੰਡਾਰ ਫਿਰ ਸੂਏ ਪਰਲੇ ਪਾਸੇ ਫਿਰ ਇਸਤੇਮਾਲ ਚ ਇਕੱਠੀ ਹੋਈ। ਇਹ ਫਿਰ ਇੱਥੇ ਰਕਬਾ ਇਕੱਠਾ ਕੋਈ ਨਾਰੋ ਪਾਰ ਜਿਹੜਾ ਰਕਬਾ ਉਹ ਵੀ ਉੱਥੇ ਇਕੱਠਾ ਕੀਤਾ ਕਰਾਇਆ। ਫਿਰ ਗੱਲ ਤੇ ਉਹ ਹੁਣ ਜਿਉਂ ਸਭ ਜ਼ਮੀਨਾਂ ਵੀ ਸਵਾਲ ਲਾ ਤੁਸੀਂ ਵੇਖਦੇ ਪਹਿਲੇ ਲੋਕੀ ਟਾਊਨ ਬਣਾ ਕੇ ਵੇਚੀ ਜਾਂਦੇ ਨੇ ਪੈਸੇ ਆਪਣੇ ਆਪਣੇ ਪਰ ਮਜਬੂਰੀਆਂ ਨੂੰ ਕੀ ਗੱਲ ਬਾਤਾਂ ਨੇ ਆਖਰ ਮੈਂ ਕਹਿਣਾ। ਤੇ ਉਂਝ ਵੈਸੇ ਹਿਸਾਬ ਬਣਾਈਏ ਤਾਂ ਅੱਜ ਤੋਂ ਪਹਿਲੋਂ ਜਿਹੇ ਨਾ 40-50 ਸਾਲ ਉਦੋਂ ਵੀ ਹਾਲਾਤ ਲੋਕਾਂ ਦੇ ਸਹੀ ਹਨ। ਸਹੀ ਗੱਲ ਸਾਡੇ 65 ਦੀ ਜੰਗ ਵੇਖੇ ਲੜਿਆ ਆਪਣਾ ਕਿਸੇ ਗੱਲ ਉਦੋਂ ਵੀ ਮਹਿੰਗਾਈ ਜਿਹੜੀ ਹੈ ਨਹੀਂ ਸੀ। ਜੰਗ ਦੇ ਦੌਰਾਨ ਵਿੱਚ ਵੀ ਮਹਿੰਗਾਈ ਨਹੀਂ ਸੋਈ ਜਿੰਨੀ ਕੁ ਹੁਣ ਹੋਈ ਹੈ। ਲਿਸਟਾਂ ਲੱਗੀਆਂ ਹੁੰਦੀਆਂ ਨੇ ਹਰ ਦੁਕਾਨ 'ਤੇ। ਪਿੰਡਾਂ ਨੇ ਪਿੰਡ ਲੋਕ ਉੱਠ ਕੇ ਟੁਰ ਆਏ ਹਨ ਇੱਥੇ। ਜਦੋਂ ਵਾਪਸ ਉਹ ਫਿਰ ਗਏ ਨੇ ਜੰਗ ਜਦੋਂ ਬੰਦ ਹੋਈ ਹੈ ਤੇ ਬੜੇ ਅਮਰ ਸਕੂਨ ਨਾਲ ਉਹ ਵੀ ਗਏ ਨੇ। ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ। ਕਿਸੇ ਨੇ ਇਹ ਨਹੀਂ ਆਖਿਆ ਕਿ ਸਾਡੀ ਸ਼ਾਇਦ ਗੁਆਚ ਗਈ ਜਾਂ ਕਿਸੇ ਨੇ ਸਾਨੂੰ ਤੰਗ ਕੀਤਾ ਵੇ। ਸਾਰੇ ਅਮਰਾ ਮਾਨ ਨਾਲ ਫਿਰ ਵਾਪਸ ਜਿਹੜੇ ਪਿੰਡ ਆਪਣੇ ਟੁਰ ਗਏ। ਤੇ ਹੁਣ ਤੇ ਚੱਜ ਕੋ ਨਹੀਂ। ਹੁਣ ਤਾਂ ਫੜੋ ਫੜਾਈ ਜਿਹੜਾ ਕੋਈ ਗੱਲ ਕਰੇ ਫੜੋ ਫੜਾਈ ਚੱਲੀ ਹੋਈ ਹੈ। ਲੁੱਟੋ ਤੋਂ ਕੁਝ ਕਰੋ ਨਾ ਕਿ ਜਾਣ। ਮੈਂ ਤਾਂ ਹਿਸਾਬ ਲਾਇਆ ਕਿ ਇੱਥੋਂ ਜਾਣਾ ਨੰਦੀਪੁਰ ਮੈਨੂੰ ਨਹੀਂ ਮੈਂ ਕਿ ਸਮਝ ਗਈ ਉਹ ਬੰਦਾ ਸਕੂਨ ਨਾਲ ਨੰਦੀਪੁਰ ਪੜ ਜਾਵੇ। ਇੰਨੀਆਂ ਕੋ ਲੋਕਾਂ ਨੂੰ ਵਾਰਦਾਤ ਧਰਮ ਜਿਹੀਆਂ ਕੀਤੀਆਂ ਕਰਾਈਆਂ ਨੇ। ਤੇ ਪਤਾ ਨਹੀਂ ਹੁਣ ਹੁਕੂਮਤ ਕੀ ਕਰਦੀ ਹੈ ਕੀ ਨਹੀਂ ਪਈ ਕਰ ਰਹੀ। ਅੱਲਾਹ ਤਾਲਾ ਬਿਹਤਰ ਜਾਣਦਾ ਹੋਵੇ। ਚਲੋ ਠੀਕ ਹੈ। ਫਿਰ ਜਦੋਂ ਆਏ ਫਿਰ ਚਲੇ ਗਏ ਨੇ ਸਰਦਾਰ ਤੇ ਫਿਰ ਉਧਰੋਂ ਇੰਡੀਆ ਚੋਂ ਜਿਹੜੇ ਆਏ ਸਨ ਮਹਾਜਰ ਲੋਕ ਤੇ ਫਿਰ ਉਹਨਾਂ ਨੂੰ ਇਹ ਜਿਹੜਾ ਨਾ ਇੱਥੇ ਲੋਕਾਂ ਨੂੰ ਜੋ ਵੀ ਉਹਨਾਂ ਦੇ ਸੀ ਨਾ ਸਾਰੇ ਸਹੀ ਤਰੀਕੇ ਦੇ ਨਾਲ ਮਹਾਜਰਾਂ ਨੂੰ ਇਹ ਤਕਸੀਮ ਕੀਤੀ ਗਈ ਹੈ। ਮਕਾਨ ਵਗੈਰਾ ਜਿਹੜੇ ਉਹਨਾਂ ਦੇ ਮਾਲ ਡੰਗਰ ਸੀ ਚੀਜ਼ਾਂ ਸਨ ਘਰੇਲੂ ਇਸਤੇਮਾਲ ਦੀਆਂ ਉਹ ਸਾਰੀਆਂ ਮਹਾਜਰੀਨ ਨੂੰ ਨਾ ਬੜੇ ਅੱਛੇ ਤਰੀਕੇ ਨਾਲ ਤਕਸੀਮ ਹੋਈਆਂ ਸਾਰੀਆਂ। ਕਿਸੇ ਬੰਦੇ ਨੇ ਮੁਸਲਮਾਨ ਜਿਹੜੇ ਸਨ ਕੋਈ ਚੀਜ਼ ਉਹਨਾਂ ਦੀ ਸਰਦਾਰਾਂ ਦੀ ਜਿਹੜੀ ਹੈ ਨਾ ਖੁਦ ਨਹੀਂ ਰੱਖੀ। ਉਹ ਸਾਰੀਆਂ ਵਸਨੀਕ ਸਨ ਉਹਨਾਂ ਨੇ ਮਤਲਬ ਉਹਨਾਂ ਨੇ ਲਈਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਕੱਠੀਆਂ ਕਰਕੇ ਜਿਹੜੇ ਮਹਾਜਰ ਉੱਧਰੋਂ ਆਏ ਸਨ ਜਿਵੇਂ ਜਿਵੇਂ ਬਣਦਾ ਸੀ ਉਹ ਉਹਨਾਂ ਨੂੰ ਦੇ ਦਿੱਤਾ। ਉਸ ਤਰ੍ਹਾਂ ਮਕਾਨ ਦਿੱਤੇ ਨੇ ਉਹਨਾਂ ਨੂੰ। ਕਿਸੇ ਬੰਦੇ ਨੇ ਜਿਹੜਾ ਮਕਾਨ ਬਾਬਾ ਜੀ ਦਾ ਭਰਾ ਦਾ ਜਿਹੜਾ ਮਕਾਨ ਸੀ ਉਹ ਵੀ ਉਹਨਾਂ ਨੂੰ ਦੇ ਦਿੱਤਾ। ਇਹਨਾਂ ਮਤਲਬ ਕੋਈ ਚੀਜ਼ ਨਹੀਂ ਰੱਖਿਆ ਵੀ ਚਾਚੇ ਦਾ ਕੋਈ ਚੀਜ਼ ਨਹੀਂ ਰੱਖੀ। ਦੂਜਾ ਵੀ 2 ਏਕੜ ਇਹਨਾਂ ਨੂੰ ਜੀ ਪਿੰਡ ਨੂੰ ਦਿੱਤਾ। ਸਾਰਾ ਪਿੰਡ ਇਹਨਾਂ ਦੇ ਰਕਬੇ 'ਚ ਸੀ ਬਾਬਾ ਜੀ ਦੇ 'ਚ। ਤੇ ਉਹ ਤੇ ਦੇਣ ਵਾਲੇ ਸਨ ਉਹ ਲੈਣ ਵਾਲੇ ਤਾਂ ਕੋਈ ਨਹੀਂ। ਜਿਹੜਾ ਆਪਣੇ ਭਰਾ ਦਾ ਵੀ ਰਕਬਾ ਸੀ ਉਹ ਵੀ ਇਹਨਾਂ ਮਹਾਜਰਾਂ ਨੂੰ ਦਿੱਤਾ ਸੀ ਨਾ। ਜਗ੍ਹਾ ਜਿਹੜੀ ਸੀ ਉਹ ਘਰ ਵਾਲੀ ਤੇ ਦੂਜੀ ਤੀਜੀ ਬੈਠਕ ਸ਼ੈਠਕ ਤੇ ਜੇ
ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਹਾਜਰੀਨ ਨੂੰ ਇਹਨਾਂ ਤਕਸੀਮ ਕੀਤੀਆਂ ਨੇ। ਕਮੇਟੀਆਂ ਬਣੀਆਂ ਸਨ, ਉਹ ਕਮੇਟੀਆਂ ਦੇ ਵਿੱਚ ਜਿਹੜੇ ਮੋਤਬਰ ਬੰਦੇ ਸਨ ਪਿੰਡ ਦੇ, ਉਦੋਂ ਵਡੇਰੇ ਹੁੰਦੇ 2 4 5 ਜਿਹੜੇ ਸਨ, ਉਹ ਫਿਰ ਸਾਰਾ ਸਮਾਨ ਇਕੱਠਾ ਕਰ ਕੇ ਨਾ ਉਹ ਸਾਰਾ ਮਹਾਜਰੀਨ ਨੂੰ ਤਕਸੀਮ ਕਰ ਦਿੱਤਾ ਸੀ। ਇੰਜ ਕੋਈ ਚੀਜ਼ ਨਹੀਂ ਇਹਨਾਂ ਰੱਖੀ। ਮਹਾਜਰਾਂ ਨਾਲ ਅੱਛਾ ਸਲੂਕ ਕੀਤਾ ਹੈ। ਮਹਾਜਰਾਂ ਨਾਲ ਅੱਛਾ ਸਲੂਕ ਕੀਤਾ, ਮਹਾਜਰਾਂ ਨੂੰ ਖਾਣਾ ਦਿੰਦੇ ਰਹੇ ਨੇ, ਆਪਣਾ ਜੋ ਵੀ ਉਹਨਾਂ ਨੂੰ ਚੀਜ਼ਾਂ ਵਸਾਇਲ ਸਾਰੇ ਨੇ ਉਹਨਾਂ ਨੂੰ ਹਰ ਕਿਸਮ ਦੀ ਮਦਦ ਕੀਤੀ ਉਹਨਾਂ ਦੇ ਹੁੰਦਿਆਂ ਨਾ। ਤੇ ਲੋਕਾਂ ਦਾ ਬੜਾ ਪਿਆਰ ਮੁਹੱਬਤ ਨਾਲ ਲੋਕਾਂ ਨੂੰ ਰੱਖਿਆ। ਫਿਰ ਉਹਨਾਂ ਨੂੰ ਜਿੰਨੇ ਚਿਰ ਉਹਨਾਂ ਦਾ ਕੰਮ ਨਹੀਂ ਚੱਲੇ ਉਨੀ ਦੇਰ ਤੱਕ ਉਹਨਾਂ ਨੂੰ ਇਮਦਾਦ ਖਰਚਾ ਖੁਰਚਾ ਪੈਸਾ ਧੇਲਾ ਵੀ ਦਾਣੇ ਵੀ ਚੌਲ ਦਿੰਦੇ ਰਹੇ ਨੇ। ਤੋ ਇੰਜ ਅੱਛੇ ਮਾਹੌਲ ਸੀ ਇੱਥੇ ਇਲਾਕੇ ਦਾ। ਹਾਲੇ ਤੱਕ ਮੌਂਜ ਵੈਸੇ ਮਾਹੌਲ ਸਾਡਾ ਅੱਛਾ ਹੈ। ਹਾਲੇ ਤੱਕ ਇੱਥੇ ਲੜਾਈ ਝਗੜਾ ਜਿਹੜਾ ਜ਼ਾਤੀ ਤੌਰ ਤੇ ਕੋਈ ਨਹੀਂ, ਦੁਸ਼ਮਣੀ ਕੋਈ ਨਹੀਂ ਕਿਸੇ ਦੀ, ਲੋਕ ਪੁਰਸਕੂਨ ਨੇ। ਤੇ ਬਾਕੀ ਜਿਹੜਾ ਉਦੋਂ ਉਹ ਰੌਣਕਾਂ ਸਨ ਪਹਿਲੀਆਂ, ਉਹ ਤਾਂ ਹੁਣ ਜੀ ਦੁਨੀਆ ਬਦਲ ਗਈ, ਨਿਜ਼ਾਮ ਹੀ ਸਾਰੇ ਬਦਲ ਗਏ ਨੇ। ਹੁਣ ਉਹ ਰੌਣਕਾਂ ਤਾਂ ਰਹੀਆਂ ਕੋਈ ਨਹੀਂ। ਜਿਹੜੀ ਜੀਆਂ ਦੀ ਰੌਣਕ ਸੀ ਜਾਂ ਅਫਰਾਦ ਜਿਹੜੇ ਇਕੱਠੇ ਜੀ ਬਹਿੰਦੇ ਸਨ ਰਲ ਕੇ, ਉਹ ਰੌਣਕਾਂ ਸਨ, ਉਹ ਖਤਮ ਹੋ ਗਈਆਂ ਨੇ। ਨਾਜ਼ਰੀਨ, 1947 ਦੀਆਂ ਮਜ਼ੀਦ ਨਵੀਆਂ ਵੀਡੀਓ ਵੇਖਣ ਵਾਸਤੇ ਚੈਨਲ ਮੇਰਾ ਪਿੰਡ ਮੇਰਾ ਪੰਜਾਬ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਅਕਰਮ ਸਾਹਿਬ ਦੀ ਇਜਾਜ਼ਤ, ਰੱਬ ਰੱਖਾ ਜੀ।